पंजाब दा हुसन जिहड़ा है वो किसानां दे नाल है और पंजाब दी धरती जिहड़ी है वो फसल नूं उगाने दे विच अपना एक नाम रखती है। ਤੁਸੀਂ ਕੋਈ ਅੱਜ ਦੇ ਹਵਾਲੇ ਨਾਲ ਕੋਈ ਗੱਲ ਕੋਈ ਸ਼ੇਰ ਕੋਈ ਕਿਉਂਕਿ ਤੁਸੀਂ ਜਰਗੇ ਬੰਦੇ ਹੋ ਪੰਜਾਬੀ ਦਾ ਸ਼ੇਰ ਕੁਝ ਸੁਣਾਓ ਜਿਹੜਾ ਐਸਾ ਜਿਹੜਾ ਤੁਹਾਡੇ ਨਾਲ ਦਾਲ ਦੋਸਤਾਂ ਨੇ ਇੱਕ ਪੈਸਾ ਦਿੱਤਾ, ਇਸ ਪੈਸੇ ਦੀਆਂ ਲਿਆਵੀਂ ਤੂੰ ਚਾਰ ਚੀਜ਼ਾਂ, ਇੱਕ ਲਈ ਲੱਕੜੀ, ਇੱਕ ਲਈ ਖਖੜੀ, ਤੀਜਾ ਲਈ ਫੁੱਲਾਂ ਦਾ ਹਾਰ ਬੀਬਾ, ਦੁੱਧ ਚੋ ਲਿਆਵੀਂ, ਪੈਸਾ ਮੋੜ ਲਿਆਵੀਂ, ਆਨੇ ਧੇਲੇ ਦਾ ਨਾ ਕਰੀ ਹਜ਼ਾਰ ਬੀਬਾ। ਜੇ ਤੂੰ ਇਸ ਗੱਲ ਨੂੰ ਜਾਣਨਾ ਹੈ ਤੇ ਮੇਰੇ ਸ਼ੇਰ ਦਾ ਦੇਵੀਂ ਜਵਾਬ ਬੀਬਾ। ਹਾਂਜੀ ਰਸ਼ੀਦ ਰੰਜਨ ਸਾਹਿਬ ਹੀ ਹੈ ਇਹ ਜਵਾਬ ਐਡਾ ਔਖਾ ਦੇ ਸਕਦੇ ਇਹ ਮੇਰੇ ਕੋਲ ਪਾਰਾ ਜੀ। ਹਾਂਜੀ ਸ਼ਾਹਦ ਅਮਾਨ ਸਾਹਿਬ ਤੁਸੀਂ ਵੀ ਜ਼ਾਹਰ ਪਿੰਡ ਤੋਂ ਤਦਲੇ ਵਾਲੀ ਤੋਂ ਤੁਹਾਡਾ ਤਲਕ ਹੈ ਔਰ ਮੇਰਾ ਜਵਾਬ ਤੁਸੀਂ ਸਭ ਤੋਂ ਪਹਿਲਾਂ ਮੇਰੀ ਟ੍ਰਾਂਸਲੇਸ਼ਨ ਕਰੋ ਕਿ ਤੁਸੀਂ ਇਹ ਕੀ ਫਰਮਾਇਆ ਤੇ ਜੇ ਜਾਣਨਾ ਇਸ ਗੱਲ ਨੂੰ ਸਮਝਣਾ ਤੇ ਮੇਰੇ ਸ਼ੇਰ ਦਾ ਦੇਵੀਂ ਜਵਾਬ ਬੀਬਾ। ਇੱਥੇ ਥੋੜਾ ਕਿਸੇ ਨੇ ਜਵਾਬ ਨਹੀਂ ਦੇਣਾ ਮੈਡਮ ਪਰ ਵੈਸੇ ਏਡੇ ਵੱਡੇ ਪੜ੍ਹੇ ਲਿਖੇ ਅਫੀਸਰ ਨੇ ਸ਼ਾਇਦ ਇਹ ਦੇ ਦੇਣ ਮੇਰੀ ਦੇ ਸਮਝ ਤੋਂ ਬਾਹਰ मैं ते बुजुर्गां नूं जवाब देना पसंद है। बड़ी गल मैं एहतराम करदी हां जेहड़ी चलो गल जी। कही हो मैं पा जावां। ਲੋ ਜੀ ਸ਼ੇਰ ਦਾ ਜਵਾਬ ਦੇ ਦਿੰਨੇ ਆ ਅਸੀਂ ਆਪੇ ਹੀ। ਹਾਂਜੀ ਹਾਂਜੀ ਦਾਲ ਦਿਲ ਮੇਰਾ ਗਿਆ ਸੀ ਇੱਕ ਪਹਾੜੀ ਉੱਤੇ, ਵਾਹ ਉੱਥੇ ਅਕਸਨ ਬੇ ਸ਼ਮਾਰ ਬੀਬਾ, ਵਾਹ ਇੱਕ ਲਈ ਲੱਕੜੀ, ਇੱਕ ਲਈ ਖੜੀ, ਤੀਜਾ ਲਿਆ ਫੁੱਲਾਂ ਦਾ ਹਾਰ ਬੀਬਾ, ਦੁੱਧ ਚੋ ਲਿਆਂਦਾ, ਪੈਸਾ ਮੋੜ ਲਿਆਂਦਾ, ਆਨੇ ਧੇਲੇ ਦਾ ਨਹੀਂ ਕੀਤਾ ਹਜ਼ਾਰ ਬੀਬਾ। ਜੇ ਮੈਂ ਇਸ ਗੱਲ ਨੂੰ ਜਾਣਦਾ ਸਾਂ ਤੇ ਤੇਰੇ ਸ਼ੇਰ ਦਾ ਦਿੱਤਾ ਜਵਾਬ। अच्छा इन्हां दे ना कलाम माशाल्लाह बड़ा खूबसूरत है। मन अपने ना नाना अबू याद आ गए ने। वो एक पंजाबी दी नज़म सुनाते सन, असीं बचपन च याद कर गए। सानूं दा मतलब इन्ना नहीं सी आंदा पर हुण ते समझ आ गई है। ਉਹਨਾਂ ਨੇ ਕਹਿਣਾ ਕਿ ਇੱਕ ਬੀਬੀ ਸੀ ਉਹ ਕਿਸੇ ਪੇੜੇ ਵਿੱਚ ਨਾ ਆਪਣਾ ਮਾਲ ਡੰਗਰ ਚਰਾਂਦੀ ਪਈ ਸੀ ਤੇ ਇੱਕ ਸ਼ਹਿਰੀ ਬਾਬੂ ਲੰਘਿਆ ਤੇ ਉਹਨੇ ਕਿਹਾ ਕਿ ਇਹ ਤੇ ਇੰਨੀ ਸਮਝ ਨਹੀਂ ਆ ਤੇ ਮੈਂ ਇਹਦੇ ਕੋਲੋਂ ਪੁੱਠੇ ਤਰੀਕੇ ਨਾਲ ਸਵਾਲ ਕਰਾਂ ਤੇ ਉਹ ਕਰਦੇ ਨੇ ਕੁੜੀਏ ਨੀ ਕੀ ਕੁੜੀਏ। ਉਹ ਸ਼ਹਿਰੀ ਬੰਦਾ ਕਹਿੰਦਾ ਕਿ ਕੁੜੀਏ ਨੀ ਕੀ ਕੁੜੀਏ ਹੱਥ ਸੱਡਾ ਸੋੜ ਚੁਗਾਨੀ ਹੈ ਇਸ ਨਾਵੇਂ ਦਾ ਕੀ ਕਰਾਂ। ਉਹ ਬੀਬੀ ਬੜੀ ਸਮਝਦਾਰ ਸੀ, ਉਹਨੇ ਕਿਹਾ ਰਾਈਆ ਰਾਹ ਵਾਲੀ ਜਾਨਾ ਹੈ ਤੂੰ ਬੋਲ ਬੁਲੰਦਾ ਪੁੱਠੇ ਇੱਥੇ ਬੱਕਰੀਆਂ ਕਸਾਈ ਕੁੱਥੇ ਛਪੜਾਂ ਉੱਤੇ ਜੰਮੀ ਝਾੜ ਪੇਡਾਂ ਚੁਣ ਮਾਰੇ ਪਗਿਆੜ ਚੱਕੀ ਲੈ ਗਿਆ ਚੂਹਾ ਤੇ ਕੋਲੂ ਲੈ ਗਿਆ ਕਾਂ ਐਸ ਨਾਵੇਂ ਦਾ ਐਗਾ। ਵਾਹ ਮਾਸ਼ਾਅੱਲਾ ਮਾਸ਼ਾਅੱਲਾ। ਹੁਣ ਸਾਨੂੰ ਇਹਦੇ ਬਾਰੇ ਥੋੜਾ ਸਮਝਾ ਦਿਓ ਤੁਹਾਨੂੰ ਤੇ ਸਮਝ ਹੋਣਾ ਹੀ ਹੈ ਗੱਲ ਕਰਦੇ ਨੇ ਉਸ ਬੀਬੀ ਨੂੰ ਉਸ ਸ਼ਹਿਰੀ ਨੇ ਪੁੱਠੇ ਤਰੀਕੇ ਨਾਲ ਸਵਾਲ ਕੀਤਾ ਕਿ ਬੀਬੀ ਤੂੰ ਤੇ ਜਿਹੜਾ ਨਾ ਉਹ ਸੱਡਾ ਪਤਾ ਨਹੀਂ ਸ਼ਾਇਦ ਜਾਨਵਰ ਨੂੰ ਆਂਦੇ ਹਾਂ ਜੀ, ਜਾਨਵਰ ਨੂੰ ਮੱਝ ਦੇ ਘਰ ਆਏ ਮਾਈ ਦੇ ਪੁੱਤਰ ਨੂੰ ਹੱਥ ਵਿੱਚ ਫੜਿਆ ਤੇ ਸੋਟ ਸ਼ਾਇਦ ਛੜੀ ਨੂੰ ਕਹਿੰਦੇ ਛੜੀ ਨੂੰ ਸੋਟੀ ਕੌਣ ਤੂੰ ਚੁਗਾ ਰਹੀ ਹੈ ਮਤਲਬ ਪੁੱਛਣਾ ਹੁੰਦੇ ਕਹਿਣਾ ਸੀ ਵੀ ਹੱਥ 'ਚ ਤੁਹਾਡੇ ਸੋਟੀ ਹੈ ਤੇ ਤੁਸੀਂ ਜਾਨਵਰ ਨੂੰ ਚੁਗਾ ਰਹੇ ਹੋ ਲੇਕਿਨ ਉਹਨੇ ਕਿਹਾ ਹੱਥ ਸੱਡਾ ਸੋਟ ਚੁਗਾਨੀ ਹੈ ਐਸ ਨਾਵੇਂ ਦਾ ਕੀ ਗ੍ਰਾਂ ਦਾ ਨਾਮ ਪਿੰਡ ਦਾ ਨਾਮ ਪਿੰਡ ਦਾ। ਉਸਨੇ ਫਿਰ ਜਵਾਬ ਦਿਆ ਗਿਆ ਸੀ ਕਿ ਰਾਈਆ ਰਾਹ ਵੱਲ ਜਾਣਾ ਹੈ ਤੂੰ ਬੋਲ ਬੁਲੇਨਾ ਪੁੱਠੇ ਇੱਥੇ ਬੱਕਰੀਆਂ ਕਸਾਈ ਕੁੱਥੇ ਮੀਆਂ ਉੱਤੇ ਛੱਪੜਾਂ ਉੱਤੇ ਜੰਮੀ ਝਾੜ ਪੇਡਾਂ ਚੁਣ ਮਾਰੇ ਪਗਿਆੜ ਯਾਨੀ ਸਾਰੇ ਉਲਟੇ ਹੋਣੋਂ ਤੇ ਦੱਸਦੀ ਹੈ। ਇਹ ਬੜੇ ਚਿਰ ਦੀ ਲੈ ਗਿਆ ਚੂਹਾ ਤੇ ਕੋਲੂ ਲੈ ਗਿਆ ਬੜੇ ਚਿਰ ਦੀ ਕਹਾਵਤ ਹੈ ਤੇ ਤੁਸੀਂ ਅਜੇ ਤੱਕ ਯਾਦ ਰੱਖੀ ਹੈ। ਤੇ ਉਹ ਜਿਹੜਾ ਸੀ ਨਾ ਸ਼ੇਰ ਮੈਂ ਤੁਹਾਨੂੰ ਸੁਣਾਇਆ ਥੋੜੀ ਤਫਸੀਲੀ ਸੁਣਾ ਦਿਆਂ। ਜੀ ਜ਼ਰੂਰ ਨਾਜ਼ਰੀਨ ਵਾਸਤੇ ਸੁਣਾਓ। ਉਹ ਜਿਹੜਾ ਜਦੋਂ ਜਾਂਦਾ ਨਾ ਪਹਾੜੀ ਦੇ ਉੱਤੇ ਤੇ ਅੱਕ ਬੜੇ ਹੁੰਦੇ ਨੇ ਤੇ ਅੱਕ ਦੀ ਸੁੱਕੀ ਲੱਕੜੀ ਹੁੰਦੀ ਹੈ, ਉਸੇ ਅੱਕ ਦੇ ਨਾਲ ਫੁੱਲ ਹੁੰਦੇ ਨੇ, ਉਹ ਫੁੱਲਾਂ ਦਾ ਹਾਰ ਬਣਦਾ ਹੈ। ਉਸੇ ਅੱਕ ਨੂੰ ਐਂ ਕਿ ਦੁੱਧ ਭੰਨ ਕੇ ਕੋਈ ਪੱਤਰ ਉਹਦੇ ਦੁੱਧ ਚੋਰੀਦਾ। ਇਹ ਸਾਰੀ ਕਹਾਣੀ ਉਹ ਅੱਕ ਦੇ ਵਿੱਚੋਂ ਨਿਕਲਦੀ ਹੈ। ਜਿਹੜੀ ਲੱਕੜੀ ਉਹ ਵੀ ਅੱਕ ਦੀ ਹੈ, ਦੁੱਧ ਵੀ ਅੱਕ ਚੋਂ ਨਿਕਲਦਾ ਹੈ, ਫੁੱਲ ਵੀ ਅੱਕ ਦੇ ਹੁੰਦੇ ਨੇ ਤੇ ਪੈਸਾ ਜਿਹੜਾ ਉਹ ਨਾ ਦੇਈਦਾ ਤੇ ਨਾਲ ਇਹ ਉਹ ਸਭ ਕੁਝ ਮਿਲ ਜਾਂਦਾ ਅੱਕ ਦੇ ਵਿੱਚੋਂ। ਆਖ ਦੇ ਵਿੱਚ ਉਹ ਜੀ ਕਹਿੰਦਾ ਮਸਾ ਅਸੀਂ ਸੁਣਿਆ ਜੀ ਹਾਂਜੀ। ਅਸੀਂ ਤੇ ਅੰਬ ਲਾਣੇ ਨੇ ਭਾਵੇਂ ਅੱਕਾਂ ਨਾਲੋਂ ਨਾਲ ਆਵੇ ਅੱਕਾ ਨਾਲ ਉਹ ਡੋਡੇ ਆਹ ਨਾਲ ਹੁੰਦੇ ਨੇ ਨਾ ਡੋਡੇ ਅੱਛਾ ਉਹ ਨਾਮ ਉਹਨਾਂ ਨੂੰ ਅੱਛਾ ਠੀਕ ਨਾਜ਼ਰੀਨ ਉਹਨਾਂ ਦੀ ਸ਼ਕਲ ਦੇਖੋ ਆਮ ਕਿ ਆ। ਸਾਡਾ ਪੰਜਾਬ ਦੀ ਸਕਾਫਤ ਸਾਡਾ ਪੰਜਾਬ ਦਾ ਕਲਚਰ ਸੇਵ ਸੱਭਿਆਚਾਰ ਕਿੰਨਾ ਪਿਆਰਾ ਹੈ। ਤੇ ਮੈਡਮ ਆਰਾਮ ਨੇ ਮੈਡਮ ਫੌਜ਼ੀਆ ਜੀ ਨੇ ਮਾਸ਼ਾਅੱਲਾ ਆਪਣੀ ਨਾਨਾ ਜੀ ਦੀ ਦੌਰ ਦੀ ਕਹਾਵਤ ਅੱਜ ਸੁਣਾਈ ਬੜੀ ਪੁਰਾਣੀ। ਯਾਨੀ ਕਿ ਸਿਆਣੇ ਲੋਕਾਂ ਦੇ ਅਖਾਣ ਸਿਆਣੇ ਲੋਕਾਂ ਦੀਆਂ ਗੱਲਾਂ ਉਹ ਗੱਲਾਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੋਈ ਸਬਕ ਹਾਸਲ ਹੁੰਦਾ ਹੈ। ਸਾਨੂੰ ਪੱਗਾਂ ਫੱਬਦੀਆਂ ਨੇ ਸਾਡੀ ਬੜੀ ਟੋਰ ਨਵਾਬੀ ਸਾਡੀ ਧਰਤੀ ਸ਼ੇਰਾਂ ਦੀ ਤੇ ਸਾਨੂੰ ਕਹਿੰਦੇ ਲੋਕ ਪੰਜਾਬੀ ਪੰਜਾਬ ਦਾ ਕਲਚਰ ਪੰਜਾਬ ਦਾ ਸੱਭਿਆਚਾਰ ਦੁਨੀਆ ਦਾ ਪੁਰਾਣਾ ਔਰ ਅਮੀਰ ਤਰੀਨ ਸੱਭਿਆਚਾਰ ਹੈ ਕਿ ਤੁਸੀਂ ਅੱਜ ਤੋਂ 20-25 ਸਾਲ ਪਿੱਛੇ ਟੁਰ ਜਾਂਦੇ ਹੋ ਤੇ ਅੱਜ ਵੀ ਬਲਕਿ ਦਿਹਾਤੀ ਟੁਰ ਜਾਓ ਤੇ ਉਹ ਕਿਹਦਾ ਦੌਰ ਸੀ ਜਦੋਂ ਤੁਸੀਂ ਖੇਤਾਂ 'ਚ ਕੰਮ ਪਿਆ ਕਰਦੇ ਹੋ ਵਾਢੀ ਕਰਦੇ ਹੋ ਜਾਂ ਮੁੰਜੀ
ਜਾਂਦੇ ਹੋ ਤੇ ਤੁਹਾਡੀ ਮਾਂ ਜਿਹੜੇ ਸਿਰ ਦੇ ਉੱਤੇ ਪੱਤਾ ਉਹਨੂੰ ਆਉਂਦੇ ਨੇ, ਉਹ ਫਿਰ ਕੱਪੜਾ ਵਾਲ ਕੇ ਰੱਖਣਾ, ਉਹਨੂੰ ਇਹਨੂੰ ਆਖਣਾ, ਉਹਦੇ ਉੱਤੇ ਫਿਰ ਦੋਣਾ ਰੱਖਣਾ ਜਾਂ ਉੱਤੇ ਛਾਬਾ ਰੱਖਣਾ, ਫਿਰ ਉਹਦੇ ਛਾਬਾ ਰੋਟੀਆਂ ਰੱਖਣਾ, ਉਹਦੇ ਰੱਖਣੀਆਂ। ਵਿੱਚ ਫਿਰ ਰੋਟੀਆਂ ਰੱਖਣੀਆਂ ਤੇ ਫਿਰ ਉਹਨੂੰ ਲੈ ਕੇ ਜਾਣਾ। ਤੇ ਅਸੀਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਅਸੀਂ ਆਪਣੇ ਖੇਤਾਂ 'ਚ ਕੰਮ ਕਰਦੇ ਆ, ਅੱਲਾਹ ਜਨ ਨਸੀਬ ਕਰੇ ਮੇਰੀ ਵਾਲਦਾ, ਅੱਲਾਹ ਤਬਾਰਕ ਤਆਲਾ ਉਹਨਾਂ ਦੀ ਕਬਰ ਦੇ ਉੱਤੇ ਆਪਣੀਆਂ ਕਰੋੜ ਕਰੋੜ ਰਹਿਮਤਾਂ ਫਰਮਾਏ, ਜਿਨ੍ਹਾਂ ਦੇ ਸਦਕੇ ਅੱਲਾਹ ਨੇ ਸਾਡੇ ਰਹਿਮਤਾਂ ਕੀਤੀਆਂ। ਕਿ ਉਹ ਜਦੋਂ ਸਾਡਾ ਪਿੰਡ ਤਕਰੀਬਨ ਸਾਡੀ ਜ਼ਮੀਨ ਜਿਹੜੀ ਹੈ ਪਿੰਡ ਤੋਂ 1.5 ਕਿਲੋਮੀਟਰ ਦੂਰ ਸੀ। ਤੇ ਯਕੀਨ ਕਰੋ ਮੈਡਮ, ਜਦੋਂ ਅਸੀਂ ਕੰਮ ਕਰਦੇ ਸੀ, ਜਦੋਂ ਵੀ ਉਹ ਖੇਤਾਂ 'ਚ ਕੰਮ ਪਿਆ ਕਰਨੇ ਨਾ, ਤੇ ਅਸੀਂ ਉੱਠ ਕੇ ਵੇਖਣਾ ਕਿ ਮੰਮਾ ਨਹੀਂ ਪਿੰਡੋਂ ਨਿਕਲੇ ਨੇ ਕਿ ਨਹੀਂ। ਉਹਨਾਂ ਆਉਣਾ, ਅਸੀਂ ਉੱਥੇ ਜ਼ਮੀਨ ਤੇ ਉੱਥੇ ਹੀ ਬਹਿ ਜਾਣਾ ਹੈ, ਉੱਥੇ ਹੀ ਬਹਿ ਕੇ ਤੇ ਉਹ ਨਾਲ ਹੀ ਆ ਗਿਆ। ਉਦੋਂ ਰੋਟੀ ਕਾਹਦੇ ਨਾਲ ਮਿਲਦੀ ਸੀ ਕਿ ਤੁਸੀਂ ਸ਼ੱਕਰ ਹੈ ਤੇ ਉਹਦੇ ਵਿੱਚ ਦੇਸੀ ਘਿਓ ਹੋਏ ਅਚਾਰ ਹੈ ਜਾਂ ਅਚਾਰ ਹੈ ਜਾਂ ਫਿਰ ਉਹਦੇ ਨਾਲ ਬੜਾ ਵੀ ਹੋਇਆ ਤੇ ਗੰਡਾ ਹੋ ਗੰਢਾ ਜਾਏਗਾ। ਨਾਲ ਆ ਇੱਕ ਨੂੰ ਗੰਡੇ ਨੂੰ ਉੱਥੇ ਮੁੱਕੀ ਮੁੱਕੀ ਮਾਰ ਕੇ ਤੋੜ ਕੇ ਤੇ ਰੋਟੀ ਖਾਣੀ। ਹਾਂਜੀ, ਗਿੱਬੇ ਨਾਲ ਚੋਲ ਲੈਣਾ। ਲੱਸੀ ਜਿਹੜੀ ਹੈ ਉਹ ਪੀ ਲੈਣੀ। ਔਰ ਤੁਸੀਂ ਯਕੀਨ ਕਰੋ, ਤੇ ਮੈਂ ਬੜੇ ਬੜੇ ਵੱਡੇ ਵੀ ਹੋਟਲਾਂ ਦੇ ਵਿੱਚ ਵੀ ਰੋਟੀਆਂ ਖਾਧੀਆਂ ਨੇ, ਲੇਕਿਨ ਜਿਹੜੀ ਉਹ ਮਾਂ ਦੇ ਹੱਥਾਂ ਦੀ ਰੋਟੀ ਸੀ ਨਾ, ਜਿਹੜੀ ਉਹ ਜ਼ਮੀਨ ਦੇ ਉੱਤੇ ਬਹਿ ਕੇ ਖਾਣ ਵਾਲੀ ਰੋਟੀ ਸੀ, ਉਹ ਯਕੀਨ ਕਰੋ ਉਹਦੇ ਨਾਲ ਦੁਨੀਆ ਦੀ ਕਿਸੇ ਰੋਟੀ ਦਾ ਕੋਈ ਜ਼ਾਇਕਾ ਨਹੀਂ ਚੱਲਦਾ। ਕਿ ਮਾਂ ਦੇ ਹੱਥਾਂ ਦੀ ਰੋਟੀ ਦਾ ਕੋਈ ਕੁਦਰਤੀ ਇਹ ਹੁੰਦਾ ਸੀ ਕਿ ਉਹ ਹੱਥਾਂ ਦੀ ਤਸੀਰ ਇਸ ਤਰ੍ਹਾਂ ਦੀ ਸੀ। ਲੋਕ ਬਹੁਤ ਅੱਛੇ ਅੱਛੇ ਖਾਣੇ ਪਕਾਉਂਦੇ। ਮੋਹਸਨ ਸਾਹਿਬ, ਤੁਸੀਂ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਨਾ ਕਿ ਲੋਕ ਬਹੁਤ ਅੱਛੇ ਅੱਛੇ ਖਾਣੇ ਪਕਾਉਣ ਦੇ ਕਾਰੀਗਰ ਨੇ, ਲੇਕਿਨ ਜੋ ਤੁਹਾਡੀ ਮਾਂ ਦੇ ਹੱਥਾਂ ਦੇ ਨਾਲ ਉਹ ਗੁਰਤੀ ਦਿੱਤੀ ਗਈ ਹੈ, ਜੋ ਤੁਸੀਂ ਖਾਧਾ, ਔਰ ਨਾਲ ਦੁਨੀਆ ਦੇ ਕਿਸੇ ਘਰ ਦਾ ਜ਼ਾਇਕਾ ਮਿਲਦਾ ਉਹ ਤੇ ਨਹੀਂ। ਜ਼ਾਇਕੇ ਵੱਖਰੇ ਜੀ, ਉਹ ਤੇ ਗੱਲ ਹੀ ਵੱਖਰੀ ਹੋ ਜਾਂਦੀ ਹੈ ਜੀ।